ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਦੀ ਜੰਪਲ ਬੀਬਾ ਹਸਮਤ ਕੌਰ ਦਾ ਅੱਜ ਲਗਭਗ 76 ਸਾਲ ਬਾਅਦ ਉਹਨਾਂ ਦੇ ਜੱਦੀ ਪਿੰਡ ਖਡੂਰ ਸਾਹਿਬ ਵਿਖੇ ਪੁੱਜਣ ਤੇ ਢੋਲ ਵਜਾ ਕੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਸਵਾਗਤ ਕੀਤਾ। ਮਹਿਜ਼ 13 ਸਾਲ ਦੀ ਉਮਰ ਵਿੱਚ ਮਾਪਿਆਂ ਤੋਂ ਵਿਛੋੜਾ ਪਾ ਉਹ ਪਾਕਿਸਤਾਨ ਪਹੁੰਚ ਗਏ ਅਤੇ ਮੁੜ ਹੁਣ ਅਤੇ 76 ਸਾਲਾਂ ਬਾਅਦ ਉਹ ਪਾਕਿਸਤਾਨ ਤੋਂ ਭਾਰਤ ਦੇ ਪੰਜਾਬ ਆਪਣੇ ਪਰਿਵਾਰਕ ਮੈਂਬਰਾਂ ਕੋਲ ਪਹੁੰਚੇ ਹਨ। ਜਿੱਥੇ ਉਹਨਾਂ ਦੀਆਂ ਅੱਖਾਂ ਦੇ ਵਿੱਚ 76 ਸਾਲ ਬਾਅਦ ਆਪਣੇ ਪਰਿਵਾਰ ਮੈਂਬਰਾਂ ਨੂੰ ਮਿਲਣ ਦੀ ਖੁਸ਼ੀ ਹੈ, ਉੱਥੇ ਹੀ 76 ਸਾਲ ਉਹਨਾਂ ਤੋਂ ਵੱਖ ਰਹਿਣ ਦਾ ਗਮ ਵੀ ਹੈ। ਤਰਨਤਾਰਨ ਦੇ ਵਿੱਚ ਪੈਂਦੇ ਖਡੂਰ ਸਾਹਿਬ ਵਿਖੇ ਉਹਨਾਂ ਦਾ ਪਰਿਵਾਰ ਰਹਿੰਦਾ ਹੈ, ਜਿੱਥੇ ਭਾਰਤ ਸਰਕਾਰ ਨੇ ਉਹਨਾਂ ਨੂੰ 40 ਦਿਨ ਦਾ ਵੀਜ਼ਾ ਦਿੱਤਾ ਹੈ। 17 ਜੂਨ ਨੂੰ ਉਹ ਵਾਘਾ ਬਾਰਡਰ ਰਾਹੀਂ ਆਪਣੇ ਪਿੰਡ ਆਏ, ਜਿੱਥੇ ਮਹੱਲਾ ਵਾਸੀ ਅਤੇ ਪਰਿਵਾਰਕ ਮੈਂਬਰਾਂ ਨੇ ਢੋਲ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ। ਬੀਬੀ ਜੀ, ਮੈਨੂੰ ਤਾਂ ਪਹਿਲਾਂ ਦੱਸੋ, ਤੁਹਾਨੂੰ ਆ ਕੇ ਲੱਗਾ ਕਿਵੇਂ ਕਿ ਪੇਕੇ ਆਏ ਹੋ? ਆਪਣੇ ਮਾਪਿਆਂ ਇੱਥੇ ਐਸ ਹਾਤੇ ਦਾ ਜੰਮਣ ਪੋ ਸਭ ਕੁਛ ਇੱਥੇ ਆਏ ਮੈਂ। ਭਾਈ ਦੇ ਫੌਤ ਹੋ ਗਏ, ਭਰਜਾਈ ਵੀ, ਇਹ ਭਰਾ ਹੀ ਆ ਸਮਝੋ, ਇਹ ਭਰਾ ਦੇ ਜੰਮੇ ਮੇਰੇ ਭਰਾ ਹੀ ਆ। ਅੱਲਾ ਨੇ ਜਿਨ੍ਹਾਂ ਨੇ ਮੇਲ ਕਢਾਇਆ, ਸ਼ੁਕਰ ਆ ਉਸ ਮਾਲਕ ਦਾ। ਬੜਾ ਬਸ ਪਤਾ ਨਹੀਂ ਇਹਨਾਂ ਦੇ ਰੌਲਿਆਂ ਰੱਪਿਆਂ ਦਾ ਵੀ ਪੈ ਜਾਣੇ ਆ, ਉਹ ਐਸੇ ਪਏ ਬਸ। ਇਹਨਾਂ ਦੀ ਅਪਦਾਇਸ਼ ਸਾਰਿਆਂ ਭਰਾਵਾਂ ਦੀ ਸਾਥੋਂ ਬਾਅਦ ਚੂਆ ਅਜਾੜਿਆਂ ਤੋਂ ਮਗਰ ਦੀ ਆ। ਇਹਨਾਂ ਦੀ ਸਾਰਿਆਂ ਦੇ 5-6 ਭਰਾਵਾਂ ਭੈਣਾਂ ਦੇ, 3 ਭੈਣਾਂ 4 ਭਾਈ ਆ। ਮੇਰਾ ਭਾਈ ਇੱਕ ਸੀ, ਇੱਕ ਮੇਰੇ ਨਾਲ ਚਲਾ ਗਿਆ ਸੀ ਉੱਥੇ ਹਿੰਦੁਸਤਾਨ ਪਾਕਿਸਤਾਨ, ਉਹ ਉੱਥੇ ਫੌਤ ਹੋ ਗਿਆ। ਉਹਦਾ ਇੱਕ ਬੱਚਾ ਤੇ ਇੱਕ ਬੱਚੀ ਆ। ਇਹ ਫਿਰ ਸਮਝੋ ਇੱਕ ਕਿਸਮ ਦਾ ਉਹੀ ਸਾਡਾ ਵਿਛੋੜਾ ਸਾਰੀ ਉਮਰ ਦਾ। ਇਹ ਘਰ ਭਾਈ ਸਾਡਾ ਗਿਆ ਸੀ, 32 ਸਾਲੀ ਸਾਨੂੰ ਜਾ ਕੇ ਮਿਲਿਆ ਸੀ ਇਹਨਾਂ ਦਾ ਪਿਓ। ਬਸ ਉਹ ਹੀ ਆਇਆ ਸਾਰਾ ਇਹਨੂੰ ਸੀ ਤੇ ਮੁੜ ਕੇ ਅੱਲਾ ਬੇਲੀ ਰੱਬ ਲੈ ਗਿਆ। ਅੱਜ ਫਿਰ ਤੁਹਾਨੂੰ ਪੁਰਾਣੀਆਂ ਯਾਦਾਂ ਸਾਰੀਆਂ ਤਾਜ਼ਾ ਹੋ ਗਈਆਂ? ਬੜੀਆਂ ਯਾਦ ਆ, ਬਹੁਤ ਯਾਦ ਆ ਮੈਨੂੰ। ਯਾਦ ਛੱਡ ਕੇ ਮੈਨੂੰ ਬਸ ਇਹ ਸ਼ੁਕਰ ਆ ਮੈਂ ਖੁਦਾ ਦਾ ਕਰਦੀ ਹਾਂ, ਜਿਹੜੇ ਮੇਰੇ ਇਹਨਾਂ ਨਾਲ ਮੁੜ ਕੇ ਮੇਲੇ ਅੱਲਾ ਨੇ ਕਰਾਏ। ਮੈਨੂੰ ਕੋਈ ਉਮੀਦ ਨਹੀਂ ਸੀ, ਉਹ ਮੇਰੇ ਸੋਹਣੇ ਨੇ ਅੱਲਾ ਨੇ ਮੁੜ ਕੇ ਪੈ ਕਰਾ ਤੇ ਆਪਣਾ ਘਰ ਬਾਰ ਮੈਂ ਵੇਖ ਲਿਆ। ਆਣ ਕੇ ਮੰਜੇ 7 ਮੰਜ਼ਲਾਂ ਇਹਨਾਂ ਨੇ ਪਾਈਆਂ, ਸਭ ਕੁਝ ਕੀਤਾ। ਸਾਡੇ ਮਕਾਨ ਪਿਓ ਦੇ ਕੱਚੇ ਸੀਗੇ, ਸੋਹਣੀਆਂ ਸਦੂਕੀ ਛੱਤਾਂ ਸੀ ਉਹ ਜ਼ਮਾਨੇ 'ਚ। ਸਾਡੇ ਪਿਓ ਦੇ ਜਿਹੜੇ ਬੜੇ ਬੜੇ ਸਰਦਾਰ ਸੀ ਉਹ ਵੀ ਥੱਲੇ ਹੀ ਸੀ ਸਾਡੇ ਬਾਪ ਤੇ। ਗਾਂ ਸਾਡਾ ਭਰਾ ਸੀ ਇਹਨਾਂ ਦਾ ਪਿਓ, ਉਹਦੀਆਂ ਮਿਹਰਬਾਨੀਆਂ ਬੜੀਆਂ ਸੀ। ਇਹ ਸਾਡੀ ਸਗੀ ਭੂਆ ਜੀ ਇਹ ਉਦੋਂ 47 ਦੇ ਟਾਈਮ 'ਤੇ ਉਦੋਂ ਚਲੀ ਗਈ ਉੱਧਰ। ਉਦੋਂ ਬਾਅਦ ਮੁੜ ਕੇ ਅੱਜ ਆਈ ਆ। ਅਤੇ ਪਿਛਲੇ ਸਾਲ ਇਸੇ ਮਹੀਨੇ 'ਚ ਮੈਂ ਗਿਆ ਉੱਧਰ, ਅਤੇ ਉੱਥੇ ਮੈਨੂੰ ਜਾਣ ਕੇ ਤਾਂ ਮੈਨੂੰ ਇਹ ਕਹਿੰਦੀ ਵੀ ਮੈਨੂੰ ਉਹਨੂੰ ਪਹਿਲਾਂ ਵੀ ਕਿਹਾ, ਪਹਿਲਾਂ ਕਹਿੰਦੀ ਸੀ ਇੱਦਾਂ, ਅਤੇ ਮੈਨੂੰ ਕਹਿੰਦੀ ਵੀ ਮੇਰੇ ਘਰਾਂ ਮੈਂ ਆਪਣਾ ਜਨਮ ਭਾਉ ਵੇਖਣਾ, ਕਿਤੇ ਵੇਖਿਆ ਜਾਵੇ ਅਤੇ ਫਿਰ ਮੇਰਾ ਵੀ ਦੋਹਰੇ ਜਨਮ ਵਾਲੀ ਗੱਲ ਵਾ। ਅਤੇ ਮੈਂ ਆਣ ਕੇ ਮੁੜ ਕੇ ਫਿਰ ਹੌਲੀ ਹੌਲੀ ਜਿੰਨੇ ਕੁ ਡਾਕੂਮੈਂਟ ਤੋਂ ਬਣਾਈਦੇ ਆ ਆਪਣੇ, ਜੇ ਵੀਜ਼ਾ ਸੌਖਾ ਲੱਗਦਾ ਇੱਧਰੋਂ ਜਾਣ ਨੂੰ, ਉੱਧਰੋਂ ਵੀਜ਼ਾ ਔਖਾ ਲਾਉਂਦੇ ਬਹੁਤ। ਡਾਕੂਮੈਂਟ ਇੱਕ ਵਾਰ ਭੇਜੇ ਉਹਨਾਂ ਮੋੜ 'ਤੇ, ਦੂਜੀ ਵਾਰ ਭੇਜੇ ਫਿਰ ਮੋੜ 'ਤੇ, ਤੀਜੀ ਵਾਰ ਮੁੜ ਕੇ ਉਹਨਾਂ ਫਿਰ ਸਾਰੇ ਕਰਕੇ ਇੱਥੋਂ ਜਿੱਥੋਂ ਉਹਨਾਂ ਕਿਹਾ ਜੋ ਫਿਰ ਘੱਲਿਆ ਚਲੇ ਗਿਆ। ਤੁਹਾਨੂੰ ਬੁਲਾਇਆ ਕਿਸ ਤਰ੍ਹਾਂ, ਕਿਵੇਂ ਮਿਲੇ ਤੁਸੀਂ ਆਪਣੀ ਭੂਆ ਨੂੰ? ਮਿਲੇ ਜੀ ਪਹਿਲਾਂ ਸਾਡਾ ਮਾਈ ਬਾਪ ਦੋਨੇ ਗਏ ਪਹਿਲੀਆਂ ਜਾਂ ਅੱਜ ਤੋਂ ਕੋਈ 20-25 ਸਾਲ ਪਹਿਲਾਂ ਉਹ ਜਾ ਕੇ ਆਏ, ਅਤੇ ਉਹ ਜਾ ਕੇ ਆ ਗਏ। ਅਤੇ ਮੁੜ ਕੇ ਉਸ ਤੋਂ ਬਾਅਦ ਮੁੜ ਕੇ ਸਾਡਾ ਵੱਡਾ ਭਾਈ ਵੀ ਗਿਆ, ਇਹ ਵੀ ਗਿਆ ਮੁੜ ਕੇ ਬਾਅਦ ਮਹੀਨਾ ਰਹਿ ਕੇ। ਇੱਕ ਸਾਡਾ ਹੋਰ ਭਾਈ ਰੋਪੜ ਵਾ, ਉਹ ਵੀ ਗਿਆ ਸੀਗਾ।
ਉਹ ਵੀ ਰਹਿ ਗਿਆ। ਤੁਹਾਡੀ ਚਿੱਠੀ ਪੱਤਰ ਚਲਦੀ ਰਹਿੰਦੀ? ਪਹਿਲਾਂ ਚਿੱਠੀ ਪੱਤਰ ਪਹਿਲੋਂ ਵੀ ਚੱਲੀ, ਅੱਜ ਤੋਂ ਕੋਈ 25-30 ਸਾਲ ਪਹਿਲੋਂ ਚੱਲਦੀ ਸੀ ਚਿੱਠੀ ਪੱਤਰ ਆਉਂਦੀ ਸੀ। ਮੁੜ ਕੇ ਹੌਲੀ ਹੌਲੀ ਫਿਰ ਫੋਨ 'ਤੇ ਰਾਬਤਾ ਹੋ ਗਿਆ, ਫਿਰ ਫੋਨ 'ਤੇ ਗੱਲ ਹੋ ਗਈ। ਅਤੇ ਮੈਂ ਸਾਊਦੀ ਅਰਬ ਰਹਿੰਦਾ ਹਾਂ ਅਤੇ ਵਾਹਵਾ ਚਿਰ ਦਾ, ਅਤੇ ਫਿਰ ਉੱਥੇ ਵੀ ਇਹਦਾ ਮੈਂ ਫੋਨ ਫਾਨ ਜਾਣਾ, ਅਤੇ ਉੱਥੇ ਵੀ ਇਹਨੇ ਕਹਿਣਾ ਵੀ ਇੱਦਾਂ ਕਰਕੇ ਆ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਪਾਸਪੋਰਟ ਬਣਾ, ਜੇ ਤੇ ਕਿਤੇ ਰੱਬ ਨੇ ਚਾਹਿਆ ਤਾਂ ਤੈਨੂੰ ਤਾਂ ਚਲੋ ਬਣ ਜੂ, ਗੱਲ ਨਹੀਂ ਤਾਂ ਫਿਰ ਦੇਖੀ ਜੂ।